ਸਾਥੀਓ, ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਹਾਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਇਸ ਟਾਈਮ ਮੈਂ ਮੌਜੂਦ ਹਾਂ ਗੁਰਦੁਆਰਾ ਦਰਬਾਰ ਸਾਹਿਬ ਦੇ ਵਿੱਚ ਤੇ ਮੇਰੇ ਨਾਲ ਇਸ ਟਾਈਮ ਮੌਜੂਦ ਹੈ ਇੱਕ ਫੈਮਿਲੀ ਜਿਹੜੀ ਚੜ੍ਹਦੇ ਪੰਜਾਬ ਤੋਂ ਆਈ ਹੈ। ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਹਾਲ ਚਾਲ ਹੈ ਜੀ? ਕੀ ਨਾਂ ਤੁਹਾਡਾ? ਜੀ ਮੇਰਾ ਨਾਮ ਜਸਵੀਰ ਸਿੰਘ ਹੈ। ਅਸੀਂ ਲੁਧਿਆਣੇ ਤੋਂ ਆਏ ਹਾਂ, ਅਸੀਂ ਪੰਜਾਬ ਤੋਂ। ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਦੇਖ ਕੇ। ਇੱਥੇ ਦਾ ਮਾਹੌਲ, ਇੱਥੇ ਦੇ ਜਿਹੜੇ ਆਪਣੇ ਇੱਧਰ ਦੇ ਹੈਗੇ ਨੇ, ਰਿਸਪੈਕਟ ਬਹੁਤ ਇਹਨਾਂ ਨੇ ਕੀਤੀ, ਸਾਡਾ ਬਹੁਤ ਆਦਰ ਸਨਮਾਨ ਕੀਤਾ ਇੱਥੇ। ਅੱਛਾ, ਹਾਂਜੀ, ਤੇ ਤੁਸੀਂ ਇੱਥੇ ਆਉਣ ਦਾ ਕਦੋਂ ਤੋਂ ਸੋਚ ਰਹੇ ਸੀ? ਕਦੋਂ ਦਾ ਪ੍ਰੋਗਰਾਮ? ਜਦ ਦਾ ਇਹ ਖੁੱਲਿਆ ਉਸ ਟਾਈਮ ਦਾ ਹੀ ਸੋਚ ਰਹੇ ਸੀਗੇ ਇਹ ਕਦੋਂ ਇੱਥੇ ਆਈਏ। ਹਾਂਜੀ, ਤੇ ਆਏ ਅੱਜ ਹੋ ਤੁਸੀਂ, ਤੇ ਠੰਡ ਵੀ ਬਹੁਤ ਸ਼ੁਰੂ ਹੋ ਗਈ ਹੈ ਹੁਣ ਤੇ। ਕੁਦਰਤੀ ਗੱਲ ਹੈ ਕਿ ਅੱਜ ਜਿਹੜਾ ਅੱਜ ਮਾਹੌਲ ਬਣਿਆ, ਅੱਜ ਇੱਕ ਤਾਂ ਬਾਬਾ ਜੀ 13 ਹੈਗਾ, ਅੱਜ 13 ਤਰੀਕ ਵੀ ਹੈਗੀ ਹੈ, ਤੇ ਉਸ ਕਰਕੇ ਕੁਦਰਤੀ ਸਬਬ ਅੱਜ ਆਉਣ ਦਾ ਹੀ ਬਣਿਆ ਸਾਡਾ। ਤੇ ਅੱਜ ਮੌਸਮ ਵੀ ਬਹੁਤ ਵਧੀਆ ਬਣਿਆ ਹੋਇਆ ਇੱਥੇ। ਹਾਂਜੀ, ਮੌਸਮ ਤੇ ਵਧੀਆ, ਪਰ ਮੈਨੂੰ ਤਾਂ ਠੰਡ ਵੀ ਲੱਗਦੀ ਪਈ ਹੈ। ਠੰਡ ਵੀ ਬਾਬਾ ਹੀ ਅੱਜ। ਅੱਛਾ, ਤੇ ਕੀ ਤੁਹਾਡਾ ਕੀ ਨਾਮ ਜੀ? ਜਸਪ੍ਰੀਤ ਸਿੰਘ ਮੇਰਾ ਨਾਮ ਜੀ। ਮੈਂ ਵੀ ਲੁਧਿਆਣਾ ਚੜ੍ਹਦੇ ਪੰਜਾਬ ਇੰਡੀਆ ਤੋਂ ਆਇਆ ਜੀ। ਅੱਛਾ, ਹਾਂਜੀ, ਤੇ ਬੜਾ ਵਧੀਆ ਲੱਗਿਆ। ਕਹਿੰਦੇ ਪੰਜਾਬ ਦੇ ਲੋਕਾਂ ਨੇ ਬੜੀ ਵਧੀਆ ਤਾਰੀਫ ਕੀਤੀ, ਖੁਸ਼ ਹੋ ਕੇ ਮਿਲੇ। ਕੋਈ ਆਪਣੇ 'ਚ ਮਨ ਮਿਟਾਵ ਕੁਛ ਨਹੀਂ ਹੈਗੇ। ਦੋਨਾਂ ਦੇਸ਼ਾਂ ਦੇ ਜਿਹੜੇ ਲੋਕ ਨੇ ਵਧੀਆ ਮੁਹੱਬਤ ਕਰਦੇ, ਦਿਲਾਂ 'ਚ ਮੁਹੱਬਤ ਹੈ। ਕੁਛ ਰੂਲਸ ਐਂਡ ਰੈਗੂਲੇਸ਼ਨ ਕੁਛ ਇਸ ਤਰ੍ਹਾਂ ਦੇ ਬਣੇ ਹੋਏ ਨੇ ਵੀ ਇੱਧਰਲੇ ਲੋਕ ਉੱਧਰ ਨਹੀਂ ਜਾ ਸਕਦੇ, ਇੱਧਰਲੇ ਉੱਧਰ ਨਹੀਂ ਜਾ ਸਕਦੇ। ਬੜਾ ਵਧੀਆ ਲੱਗਿਆ ਜੀ ਮਿਲ ਕੇ। ਅੱਛਾ, ਤੁਹਾਡਾ ਕੀ ਨਾਮ ਜੀ? ਕੁਲਬੀਰ ਕੌਰ। ਅੱਛਾ, ਮੈਂ ਵੀ ਇਹਨਾਂ ਦੇ ਨਾਲ ਹੀ ਆਈ, ਫੈਮਿਲੀ ਮੈਂਬਰ ਹੈਗੇ ਆ ਸਾਰੇ, ਔਰ ਬਹੁਤ ਵਧੀਆ ਲੱਗਿਆ ਗੁਰੂ ਸਾਹਿਬ ਦਾ ਦਰਬਾਰ ਦੇਖ ਕੇ, ਜਿੱਥੇ ਸਾਨੂੰ ਪਤਾ ਵੀ ਸਾਡੀ ਪਹਿਲੀ ਪਾਤਸ਼ਾਹੀ ਨੇ ਇੱਥੇ ਲਾਸਟ ਟਾਈਮ ਆਪਣਾ ਗੁਜ਼ਾਰਿਆ, ਔਰ ਬਹੁਤ ਵਧੀਆ ਲੱਗਿਆ ਦੇਖ ਕੇ ਇੱਥੇ ਸਾਨੂੰ ਦਰਸ਼ਨ ਕਰਕੇ। ਜੋ ਕਾਫੀ ਚਿਰ ਤੋਂ ਅਸੀਂ ਸੋਚ ਰਹੇ ਸੀਗੇ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਆ, ਔਰ ਸਾਨੂੰ ਅੱਜ ਬਹੁਤ ਵਧੀਆ ਮਨ ਨੂੰ ਤਸੱਲੀ ਹੋਈ, ਬਹੁਤ ਵਧੀਆ ਲੱਗਿਆ। ਇੱਥੇ ਦੇ ਲੋਕ ਕਿਵੇਂ ਲੱਗੇ? ਲੋਕ ਬਹੁਤ ਵਧੀਆ ਲੱਗੇ, ਜੋ ਵੀ ਮਿਲਦਾ ਹੱਸ ਕੇ ਮਿਲਦਾ, ਫਤਿਹ ਦੇ ਨਾਲ ਫਤਿਹ ਦੀ ਸਾਂਝ ਕਰਦਾ ਆ, ਸਤਿ ਸ਼੍ਰੀ ਅਕਾਲ ਬੁਲਾਉਂਦਾ। ਬਹੁਤ ਵਧੀਆ ਲੱਗਿਆ ਸਾਰਾ ਕੁਝ। ਅੱਛਾ, ਤੁਹਾਡਾ ਕੀ ਨਾਮ ਜੀ? ਰਮਿੰਦਰ ਕੌਰ। ਤੁਸੀਂ ਮੈਂ ਵੀ ਇਹਨਾਂ ਦੇ ਨਾਲ ਹੀ ਹਾਂ। ਹਾਂਜੀ, ਕਿਹਦਾ ਲੱਗਿਆ ਇੱਥੇ ਆ ਕੇ? ਬਹੁਤ ਵਧੀਆ ਲੱਗਾ। ਤੇ ਇੱਥੇ ਦੇ ਲੋਕ ਜਿਹੜੇ ਆ ਬਹੁਤ ਵਧੀਆ, ਸਾਰੇ ਵਧੀਆ ਨੇ। ਹਾਂਜੀ, ਤੇ ਹੁਣ ਤੁਸੀਂ ਕੀ ਕਰ ਚੁੱਕੇ ਹੋ? ਕਿੱਧਰ ਜਾਣ ਦਾ ਪ੍ਰੋਗਰਾਮ? ਅਸੀਂ ਦਰਸ਼ਨ ਕਰ ਆਏ ਹਾਂ ਅੰਦਰ ਗੁਰਦੁਆਰਾ ਸਾਹਿਬ ਦੇ। ਹੁਣ ਅਸੀਂ ਵਾਪਸੀ ਦੀ। ਅੱਛਾ, ਤੇ ਸ਼ਾਪਿੰਗ ਕਰ ਲਈ? ਨਹੀਂ, ਸ਼ਾਪਿੰਗ ਹਜੇ ਪਤਾ ਨਹੀਂ ਕਿੱਥੇ ਆ। ਸ਼ਾਪਿੰਗ ਕਰਨੀ ਹਜੇ। ਬਹਰਾਲ ਜੀ, ਇਹ ਸੁਣਿਆ ਤੁਸੀਂ, ਇਹ ਫੈਮਿਲੀ ਆਈ ਉੱਥੋਂ, ਬੜੇ ਖੁਸ਼ ਆ ਸਾਰੇ। ਔਰ ਇੱਥੇ ਜਿਹੜਾ ਵੀ ਬੰਦਾ ਹੁੰਦਾ ਉਹ ਆਪਣੇ ਆਪ ਨੂੰ ਇੱਕ ਵਾਰੀ ਤੇ ਬਹੁਤ ਜ਼ਿਆਦਾ ਖੁਸ਼ਕਿਸਮਤ ਸਮਝਦਾ, ਲੱਕੀ ਸਮਝਦਾ, ਉਚਭਾਗੀ ਸਮਝਦਾ ਕਿ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਇਸ ਥਾਂ ਤੇ ਆਉਣ ਦਾ ਮੌਕਾ ਮਿਲਿਆ। ਤੇ ਫਿਰ ਜਦੋਂ ਅੱਗੋਂ ਮੇਲ ਵਰਤਨ ਜਿਹੜਾ ਉਹਨਾਂ ਨਾਲ ਇੱਥੋਂ ਦੇ ਪੰਜਾਬੀਆਂ ਦਾ, ਜਿਹੜੇ ਇੱਥੇ ਆ ਕੇ ਲੋਕ ਮਿਲਦੇ ਆ, ਉਹ ਤੇ ਉਹਦੇ ਤੇ ਕਿਆ ਕਹਿਣੇ। ਹਰ ਬੰਦਾ ਇੱਕ ਵਾਰੀ ਤੇ ਇੱਥੋਂ ਖੁਸ਼ ਹੋ ਕੇ ਜਾ ਰਿਹਾ। ਤੇ ਸਾਡੇ ਨਾਲ ਮੌਜੂਦ ਆ ਚੜ੍ਹਦੇ ਪੰਜਾਬ ਤੋਂ ਆਏ ਹੋਏ ਕੁਝ ਸਿੱਖ ਯਾਤਰੀ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਕੀ ਹਾਲ ਚਾਲ ਹੈ ਜੀ ਤੁਹਾਡਾ? ਬੜੇ ਵਧੀਆ ਜੀ, ਤੁਸੀਂ ਸੁਣਾਓ? ਕੀ ਨਾਂ ਤੁਹਾਡਾ? ਮੇਰਾ ਨਾਮ ਸ਼ਿਰਿੰਦਰਜੀਤ ਸਿੰਘ ਰਾਜਨ ਹੈ ਜੀ, ਔਰ ਮੈਂ ਬਾਬਾ ਬਕਾਲਾ ਸਾਹਿਬ ਇਤਿਹਾਸਕ ਨਗਰ ਹੈ, ਜ਼ਿਲ੍ਹਾ ਅੰਮ੍ਰਿਤਸਰ ਦਾ। ਅੱਛਾ, ਤੇ ਉੱਥੋਂ ਦਾ ਜੰਪਲ ਹਾਂ, ਔਰ ਅਸੀਂ ਇੱਕ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਚਲਾ ਰਹੇ ਹਾਂ, ਔਰ ਮੈਂ ਬਤੌਰ ਇੱਕ ਲੇਖਕ ਵੀ, ਕਵੀ ਉੱਥੋਂ ਆਇਆ। ਹਾਂ, ਦਰਸ਼ਨ ਉਦਾਂ ਵੀ ਹਾਂ, ਗੁਰੂ ਤੁਸੀਂ ਆ ਦੇਖੋ ਜੀ, ਆ ਭਰਾ ਸਾਡਾ ਸ਼ਾਇਰ ਵੀ ਆ ਤੇ ਉਦਾਂ ਵੀ ਬੜਾ ਸੋਹਣਾ ਤੇ ਆ ਤੁਸੀਂ ਜ਼ਰਾ ਮੁੱਛਾਂ ਦੇਖੋ। ਹਾਂ ਫੈਸਲ ਮੀਆਂ ਦਾ ਮੁੱਛਾਂ ਤੇ ਦਿਖਾ ਸਾਡੇ ਭਰਾ ਦੀਆਂ ਲੈ ਕੈਸੀਆਂ ਲੈ ਲੈ, ਸ਼ਾਨਦਾਰ ਕਿਆ ਮੁੱਛਾਂ। ਕਿਆ ਬਾਤ। ਤੇ ਇਹ ਖੜੀਆਂ ਕਿਦਾਂ ਵਾ? ਇੰਨਾ ਬੜਾ ਇਹ ਬਸ ਬਾਬੇ ਨਾਨਕ ਦੀ ਕਿਰਪਾ ਜੀ। ਇਹ ਉਹਨੇ ਖੜੀਆਂ ਕੀਤੀਆਂ ਤੇ ਇਦਾਂ ਖੜੀਆਂ ਰਹਿਣੀਆਂ। ਹਾਂ, ਅੱਛਾ, ਔਰ ਖੜੀਆਂ ਰਹਿਣੀਆਂ ਚਾਹੀਦੀਆਂ ਪੰਜਾਬ ਦੀਆਂ। ਖੜੀਆਂ ਤੇ ਰਹਿਣੀਆਂ ਚਾਹੀਦੀਆਂ, ਪਰ ਵਾਵਾ ਇਹ ਤੇ ਮੈਨੂੰ ਲੱਗਦਾ ਤੁਹਾਡਾ ਇੱਥੇ ਨਹੀਂ ਨਹੀਂ ਜੋ time ਵੀ ਵਾਹਵਾ ਲੱਗਦਾ ਹੋਣਾ ਨਹੀਂ ਇਹਨੂੰ ਨਹੀਂ ਖੜੀਆਂ ਕਰਨ ਤੇ। ਨਹੀਂ ਨਾ, ਇਹਨੂੰ ਬਸ ਸੈੱਟ ਕਰ ਲਈਦਾ, ਮੁੜ ਕੇ ਫਿਰ ਖੜੀਆਂ ਰਹਿੰਦੀਆਂ। ਕੀ ਨਾਲ ਉੱਤੇ ਮੱਖਣ ਮੁੱਖਣ ਲਾਉਂਦੇ ਹੋ? ਨਾ ਜੀ, ਕੁਛ ਨਹੀਂ ਲਈਦਾ। ਅੱਛਾ ਅੱਛਾ, ਤੇ ਚਲੋ ਪਹਿਲੇ ਤੁਹਾਡੀ ਕੋਈ ਇੱਕ ਅੱਧੀ ਕਵਿਤਾ ਸੁਣ ਲਈਏ, ਬਾਕੀ ਫਿਰ ਗੱਲਾਂ ਕਰਦੇ ਹਾਂ। ਫਿਰ ਮੇਰੇ ਕੋਲ ਇੱਕ ਕਿਤਾਬ ਹੈਗੀ ਹੈ ਬਾਬਾ ਜੀ ਦੀ, ਹਾਂਜੀ, ਤੇ ਉਹੀ ਮੈਂ ਆਪ ਹੀ ਸੰਪਾਦਿਤ ਕੀਤੀ ਹੈ। ਜਿਹੜੀ ਤੁਸੀਂ ਲਿਖੀ ਆ? ਹਾਂ ਹਾਂ, ਉਹੀ ਵਾਹ, ਮੈਂ ਉਹਦੇ ਵਿੱਚੋਂ ਇੱਕ ਤੁਹਾਨੂੰ ਰਚਨਾ ਸੁਣਾ ਦਿੰਦਾ। ਚਲੋ ਤੇ ਟਾਈਮ ਤੁਹਾਡੇ ਕੋਲ ਖੁੱਲ੍ਹਾ ਹੀ ਆ? ਦਿਖਾਓ ਜੀ। ਅੱਛਾ, ਇਹ ਮੇਰੀ ਲਿਖੀ ਵਾਹ ਹੋਈ। ਜੀ ਵਾਹ, ਆ ਦੇਖ ਲਓ ਜੀ, ਆ ਸਾਡੇ ਭਰਾ ਦੀ ਲਿਖੀ ਹੋਈ ਕਿਤਾਬ ਆ। ਤੇ ਵਾਹ, ਤੇ ਮੇਰਾ ਨਾ ਪੁਸਤਕ ਦਾ ਨਾਮ ਹੈਗਾ ਜੀ ਧੰਨ ਲਿਖਾਰੀ ਨਾਨਕਾ, ਔਰ ਅਸੀਂ ਇਹਦੇ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ 32 ਦੇ ਕਰੀਬ ਸ਼ਾਇਰ ਹੈ, ਉਹਨਾਂ ਦੀਆਂ ਰਚਨਾਵਾਂ ਸ਼ਾਮਲ ਆ, ਔਰ ਮੈਂ ਇਸ ਨੂੰ ਸੰਪਾਦਿਤ ਕੀਤਾ ਹੈ। ਵਾਹ ਜੀ, ਬਾਬਾ ਨਾਨਕ ਜੀ ਨੂੰ ਸਮਰਪਿਤ ਹੈ ਕਵਿਤਾ ਹਾਂਜੀ। ਕਿ ਅਗਿਆਨਤਾ ਦਾ ਪਸਾਰਾ ਜਦੋਂ ਹਰ ਥਾਂ ਹੀ ਛਾਇਆ ਸੀ, ਕਾਲੂ ਪਿਤਾ ਘਰ ਉਦੋਂ ਬਾਬਾ ਨਾਨਕ ਆਇਆ ਸੀ। ਵਾਹ ਵਾਹ ਵਾਹ, ਕਾਲੂ ਪਿਤਾ ਘਰ ਉਦੋਂ ਅਗਿਆਨਤਾ ਦਾ ਪਸਾਰਾ ਜਦੋਂ ਹਰ ਥਾਂ ਹੀ ਛਾਇਆ ਸੀ, ਕਾਲੂ ਪਿਤਾ ਘਰ ਉਦੋਂ ਬਾਬਾ ਨਾਨਕ ਆਇਆ ਸੀ। ਤੇ ਦੁਖੀਆਂ ਗਰੀਬਾਂ ਦਾ ਨਾ ਰਿਹਾ ਕੋਈ ਵਾਲੀ ਸੀ, ਦੁਖੀਆਂ ਗਰੀਬਾਂ ਦਾ ਨਾ ਰਿਹਾ ਕੋਈ ਵਾਲੀ ਸੀ, ਦੰਬੀਆਂ ਪਖੰਡੀਆਂ ਲੁਕਾਈ ਪਿੱਛੇ ਲਾਲੀ ਸੀ।
ਤੇ ਕੂੜਦਿਆਂ ਰਾਜਿਆਂ ਧੀਰ ਮਚਾਇਆ ਸੀ, ਕਾਲੂ ਪਿਤਾ ਘਰ ਉਦੋਂ ਬਾਬਾ ਨਾਨਕ ਆਇਆ ਸੀ। ਕਾਲੂ ਪਿਤਾ ਘਰ ਉਦੋਂ ਬਾਬਾ ਨਾਨਕ ਆਇਆ ਸੀ। ਖੁੱਲ੍ਹਾ ਖੁੱਲ੍ਹਾ ਟਾਈਮ ਤੁਹਾਡੇ ਕੋਲ ਜੀ। ਹਾਂ ਹਾਂ, ਆਪਣੇ ਕੋਲ ਟਾਈਮ ਤੇ ਰਾਜੇ ਸ਼ੀ ਮੁਕੱਦਮ ਕੁੱਤੇ ਪੂਰੇ ਹਲਕਾਏ ਸੀ, ਰਾਜੇ ਸ਼ੀ ਮੁਕੱਦਮ ਕੁੱਤੇ ਪੂਰੇ ਹਲਕਾਏ ਸੀ, ਪਤੀ ਪਰਮਾਤਮਾ ਵੀ ਉਹਨਾਂ ਦਿਲਾਂ ਚੋਂ ਭੁਲਾਏ ਸੀ। ਸੱਚ ਵਾਲੇ ਸੂਰਜਾਂ ਨੂੰ ਜਾਮਦਾ ਲਕਾਇਆ ਸੀ, ਤੇ ਕਾਲੂ ਪਿਤਾ ਘਰ ਉਦੋਂ ਬਾਬਾ ਨਾਨਕ ਆਇਆ ਸੀ। ਤੇ ਅਗਲਾ ਸ਼ੇਅਰ ਵੇਖਿਓ, ਮਨੁੱਖਤਾ ਦੀ ਸੇਵਾ ਜਿਸ ਕਰਨੀ ਸਿਖਾਈ ਸੀ, ਮਨੁੱਖਤਾ ਦੀ ਸੇਵਾ ਜਿਸ ਕਰਨੀ ਸਿਖਾਈ ਸੀ, 13 ਤੋਲ ਕੀਤੀ ਸੱਚੀ ਜੋ ਕਮਾਈ ਸੀ, ਸੱਚ ਦਾ ਵਪਾਰੀ ਬਣ ਧਰਤੀ ਤੇ ਆਇਆ ਸੀ, ਤੇ ਕਾਲੂ ਪਿਤਾ ਘਰ ਉਦੋਂ ਬਾਬਾ ਨਾਨਕ ਆਇਆ ਸੀ।